ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਸੁੱਤ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਈ ਦੀ 18 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੇਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸੈਨ ਡੀਗੋ ਕੈਲੀਫੋਰਨੀਆ ਦੇ ਵਿੱਚ ਬਹੁਤ ਮਾੜੀ ਘਟਨਾ ਵਾਪਰੀ ਆ। ਇੱਕ ਮਸਜਿਦ ਦੇ ਉੱਤੇ ਦੋ ਜਣਿਆਂ ਨੇ ਹਮਲਾ ਕਰ ਦਿੱਤਾ, ਜਿਹਦੇ ਨਾਲ 3 ਲੋਕਾਂ ਦੀ ਮੌਤ ਹੋਈ ਆ ਤੇ 2 ਜਿਹੜੇ ਸਸਪੈਕਟ ਸੀ ਉਹ ਵੀ ਮਾਰੇ ਗਏ ਆ। ਲੱਕਲੀ ਉੱਥੇ ਜਿਹੜਾ ਸਿਕਿਉਰਿਟੀ ਗਾਰਡ ਆ ਕਹਿੰਦੇ ਪਈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਬਚਾ ਗਿਆ ਹੈਗਾ, ਹਾਲਾਂਕਿ ਖੁਦ ਉਸ ਵਿਚਾਰੇ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੋ ਇਸਲਾਮਿਕ ਸੈਂਟਰ ਆਫ ਸੈਨ ਡੀਗੋ ਉੱਥੇ 11:43 ਦੇ ਉੱਤੇ ਪੁਲਿਸ ਨੇ ਰਿਪੋਰਟ ਕੀਤਾ ਜਦੋਂ ਇਹ ਪਤਾ ਲੱਗਿਆ ਵੀ ਐਕਟਿਵ ਸ਼ੂਟਰਸ ਹੈਗੇ ਆ ਉੱਥੇ। 2 ਘੰਟੇ ਪਹਿਲਾਂ ਇੱਕ ਕਿਸੇ ਮਦਰ ਨੇ ਪੁਲਿਸ ਨੂੰ ਰਿਪੋਰਟ ਕੀਤਾ ਸੀ ਵੀ ਮੇਰਾ ਜਿਹੜਾ ਮੁੰਡਾ ਆ ਉਹ ਕਾਰ ਦੇ ਨਾਲ ਤੇ ਮਲਟੀਪਲ ਵੈਪਨਸ ਦੇ ਨਾਲ ਮਿਸਿੰਗ ਹੈਗਾ ਆ ਤੇ ਔਨ ਨੋਟ ਵੀ ਕੋਈ ਪਿੱਛੇ ਛੱਡਿਆ ਹੈਗਾ ਤੇ ਉਹਦੇ ਬਾਰੇ ਜਿਹੜੀ ਡਿਸਕਲੋਜ਼ ਨਹੀਂ ਦੱਸਿਆ ਕੀਤਾ ਗਿਆ ਕਿਸੇ ਤਰ੍ਹਾਂ ਨਾਲ। ਸੋ ਇਹਦੇ ਸੰਬੰਧ ਦੇ ਵਿੱਚ ਜੋ ਮਸਜਿਦ ਦੇ ਲੋਕ ਆ ਉਹ ਇਹ ਕਹਿ ਰਹੇ ਵੀ ਇਹ ਟੋਟਲੀ ਹੇਟ ਕ੍ਰਾਈਮ ਆ। ਸੈਨ ਡੀਗੋ ਸੈਂਟਰ ਆਫ ਸੈਨ ਡੀਗੋ ਦੇ ਜੋ ਇਮਾਮ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਹੇਟ ਆ ਅਨਪ੍ਰੈਸੀਡੈਂਟਡ ਲੈਵਲ ਦੇ ਉੱਤੇ ਹੈਗੀ ਆ ਤੇ ਉਹਨਾਂ ਨੇ ਕਲਚਰ ਆਫ ਲਵ ਇਹਦੀ ਜਿਹੜੀ ਗੱਲਬਾਤ ਕੀਤੀ ਹੈਗੀ ਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਵੀ ਕਹਿੰਦੇ ਬਰੀਫ ਇਹਦੇ ਸੰਬੰਧ 'ਚ ਕੀਤਾ ਗਿਆ ਸੀ। ਗਵਰਨਰ ਗੈਬਨ ਨਿਊਸਮ ਨੇ ਕੰਡੋਲੈਂਸਸ ਭੇਜੀਆਂ ਸੈਨ ਡੀਗੋ ਇਸਲਾਮਿਕ ਕਮਿਊਨਿਟੀ ਨੂੰ। ਉਹ ਕਹਿੰਦੇ ਵੀ ਕਿ ਕੋਈ ਵੀ ਵਰਸ਼ਿਪਰ ਕਿਸੇ ਵੀ ਧਰਮ ਦਾ ਆ ਐਨੀਵੇਅਰ ਤੇ ਉਹਨੂੰ ਡਰ ਵਾਲੇ ਮਾਹੌਲ 'ਚ ਨਹੀਂ ਜੀਣਾ ਚਾਹੀਦਾ। ਹੇਟ ਦੀ ਕੋਈ ਵੀ ਜਗ੍ਹਾ ਕੈਲੀਫੋਰਨੀਆ ਦੇ ਵਿੱਚ ਨਹੀਂ ਹੈਗੀ। ਪਿਛਲੇ ਦਿਨਾਂ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਮਿਸ਼ੀਗਨ ਦੇ ਵਿੱਚ ਵੀ ਇੱਕ ਸਿਨਾਗੋਗ ਨੂੰ ਟਾਰਗੇਟ ਕੀਤਾ ਗਿਆ ਸੀ, ਜੋ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਵੀ ਧਾਰਮਿਕ ਜਗ੍ਹਾ ਹੈਗੀ ਆ। ਸੋ ਇਮਾਮ ਨੇ ਇਹ ਕਿਹਾ ਵੀ ਥ੍ਰੈਟ ਜਿਹੜੀਆਂ ਆ 2023 ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀਆਂ ਵਧੀਆਂ ਹੈਗੀਆਂ ਆ। ਕਹਿੰਦੇ ਵੀ 9/11 ਵੇਲੇ ਜਿੱਦਾਂ ਹੋਇਆ ਸੀ ਉਸ ਹਿਸਾਬ ਦੇ ਨਾਲ ਜਿਹੜੀਆਂ ਹੇਟ ਆ ਉਹ ਵਧੀ ਹੋਈ ਹੈਗੀ ਆ। ਸੋ ਇਸ ਨੂੰ ਹੇਟ ਕ੍ਰਾਈਮ ਕਰਕੇ ਇਨਵੈਸਟੀਗੇਟ ਕੀਤਾ ਜਾ ਰਿਹਾ ਹੈਗਾ। FBI ਨੇ ਹਜੇ ਕੋਈ ਡਿਟਰਮਨ ਨਹੀਂ ਕੀਤਾ ਵੀ ਮੋਟਿਵ ਕੀ ਸੀਗਾ, ਪਰ ਉਹਨਾਂ ਦੇ ਸਪੈਸ਼ਲ ਏਜੰਟ ਇੰਚਾਰਜ ਮਾਰਕ ਰੈਮਲੀ ਜੋ ਸੈਨ ਡੀਗੋ ਫੀਲਡ ਆਫਿਸਰ ਆ ਉਹ ਕਹਿੰਦੇ ਅਸੀਂ ਇਸ ਨੂੰ ਜਿਹੜਾ ਆ ਇਨਵੈਸਟੀਗੇਟ ਕਰ ਰਹੇ ਹਾਂ ਤੇ ਦੋਨੋਂ ਜਿਹੜੇ ਸਸਪੈਕਟ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਦੋਨੋਂ ਜਿਹੜੇ ਸਸਪੈਕਟ ਆ ਟੀਨੇਜਰ ਜਿਹੜੇ ਉਹ ਦੱਸੇ ਜਾ ਰਹੇ ਉਹਨਾਂ ਦਾ ਨਾਮ ਜਿਹੜਾ ਹੁਣ ਸਾਹਮਣੇ ਆਇਆ ਹੈਗਾ ਆ ਕੇਨ ਕਲਾਰਕ ਤੇ ਕੇਲਬ ਵੈਜ਼ਕੁਇਜ਼। ਇਹ ਜਿਹੜੇ 2 ਜਣੇ ਦੱਸੇ ਗਏ ਆ। ਇਹਨਾਂ ਨੇ ਗੋਲੀਕਾਂਡ ਤੋਂ ਬਾਅਦ 'ਚ ਇਹਨਾਂ ਦੀਆਂ ਲਾਸ਼ਾਂ ਇਹ ਮੰਨਿਆ ਜਾ ਰਿਹਾ ਵੀ ਇਹਨਾਂ ਨੇ ਖੁਦ ਨੂੰ ਹੀ ਗੋਲੀ ਮਾਰ ਕੇ ਜਿਹੜੀ ਉਹ ਬਾਅਦ 'ਚ ਹੱਤਿਆ ਆਪਣੀ ਕਰ ਲਈ ਆ। ਇਹਨਾਂ ਦੀਆਂ ਦੋਨਾਂ ਦੀਆਂ ਲਾਸ਼ਾਂ ਇੱਕ ਹੋਰ ਗੱਡੀ ਦੇ ਵਿੱਚੋਂ ਬਾਅਦ 'ਚ ਮਿਲੀਆਂ ਹੈਗੀਆਂ ਆ। ਸੋ ਕਾਫੀ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਇਹ ਘਟਨਾ ਆ। ਉਹਦੇ ਨਾਲ ਮੈਨੂੰ ਲੱਗਦਾ ਇੱਕ ਸਕੂਲ ਵੀ ਚੱਲ ਰਿਹਾ ਸੀਗਾ ਜਿਹੜੀਆਂ ਵੀਡੀਓ ਸਾਹਮਣੇ ਹਾਂਜੀ ਬੱਚੇ ਜਿਹੜੇ ਉੱਥੇ ਸੀਗੇ। ਸੋ ਉਸ ਦੀ ਕਿਹਾ ਜਾ ਸਕਦਾ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਜੇ ਸਿਕਿਉਰਿਟੀ ਗਾਰਡ ਮੁਸ਼ਤੈਦੀ ਤੇ ਬਹਾਦਰੀ ਦੇ ਨਾਲ ਕੰਮ ਨਾ ਲੈਂਦਾ ਤਾਂ ਇਹ ਜਿਹੜੀ ਅਣਹੋਣੀ ਆ ਇਹ ਹੋਰ ਵੀ ਜ਼ਿਆਦਾ ਭਿਆਨਕ ਰੂਪ
ਲੈ ਸਕਦੀ ਸੀ। ਇਹ ਨਹੀਂ ਆ ਵੀ ਜਿਹੜੇ 3 ਜਾਣੇ ਮਾਰੇ ਗਏ ਵੀ ਉਹ ਘੱਟ ਆ, ਪਰ ਇਹ ਆ ਵੀ ਉਸਨੇ ਕਈ ਜਾਨਾਂ ਜਿਹੜੀਆਂ ਆ ਉਹ ਬਚਾ ਲਈਆਂ ਹੈਗੀਆਂ ਆ। ਸੈਨੇਟਰ ਐਡਮ ਸ਼ਿਫ ਉਹਨੇ ਕਿਹਾ ਵੀ ਮੇਰੀ ਸੈਨ ਡਿਏਗੋ ਦੀ ਟੀਮ ਇਸ ਟਾਈਮ ਮੋਨੀਟਰ ਕਰ ਰਹੀ ਆ, ਲੋਕਲ ਲਾਅ ਐਨਫੋਰਸਮੈਂਟ ਤੋਂ ਅਪਡੇਟਸ ਜਿਹੜੀ ਉਹ ਲੈ ਰਹੀ ਆ। ਸੈਨ ਡਿਏਗੋ ਪੁਲਿਸ ਡਿਪਾਰਟਮੈਂਟ ਨੇ ਵੀ ਉਸ ਟਾਈਮ ਦੇ ਉੱਤੇ ਸਵੇਰੇ ਜਿਹੜਾ ਉਹ ਦੱਸਿਆ ਸੀਗਾ ਵੀ ਬਾਅਦ ਦੇ ਵਿੱਚ ਉਹਨਾਂ ਨੇ ਟਵੀਟ ਕਰਕੇ ਦੱਸਿਆ ਸੀਗਾ ਵੀ ਜਿਹੜਾ ਥ੍ਰੈਟ ਆ ਉਸ ਨੂੰ ਨਿਊਟਰਲਾਈਜ਼ ਕਰ ਦਿੱਤਾ ਗਿਆ ਹੈਗਾ ਆ। ਸੈਨੇਟਰ ਐਲੈਕਸ ਪਡੀਆ ਉਹਨਾਂ ਨੇ ਕਿਹਾ ਵੀ ਜਿਹੜੀ ਐਕਟਿਵ ਸ਼ੂਟਰ ਦੀ ਸਿਚੁਏਸ਼ਨ ਆ ਉਸ ਟਾਈਮ ਦੇ ਉੱਤੇ ਇਸਲਾਮਿਕ ਸੈਂਟਰ ਜਿਹੜਾ ਸੈਨ ਡਿਏਗੋ ਕਲੀਅਰਮੌਂਟ ਦੇ ਵਿੱਚ ਸੀਗਾ, ਉਸ ਦੇ ਨਾਲ ਉਹ ਉਸ ਨੂੰ ਮੋਨੀਟਰ ਜਿਹੜਾ ਉਹ ਕਰ ਰਹੇ ਆ। ਸੋ ਜਿਹੜੇ ਗਵਰਨਰ ਨਿਊਸਮ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਕਿਹਾ ਵੀ ਹੇਟ ਦੀ, ਨਫ਼ਰਤ ਦੀ ਕੋਈ ਥਾਂ ਨਹੀਂ ਹੈਗੀ ਇਸ ਕੈਲੀਫੋਰਨੀਆ ਦੇ ਵਿੱਚ। ਕਾਂਗਰਸਮੈਨ ਸੈਰਾ ਜੈਕਬਸ ਜਿਹੜੀ ਉਸ ਇਲਾਕੇ ਦੀ ਆ, ਉਹਨਾਂ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਜਿਹੜਾ ਇਮਾਮ ਖੁਦ ਸੀਗਾ ਸੈਨ ਡਿਏਗੋ ਦੇ ਇਸਲਾਮਿਕ ਸੈਂਟਰ ਦਾ, ਉਸਨੇ ਵੀ ਇਸ ਦੀ ਨਿੰਦਾ ਜਿਹੜੀ ਉਹ ਕੀਤੀ ਆ। ਸੈਨ ਡਿਏਗੋ ਦੇ ਕਾਉਂਟੀ ਸੁਪਰਵਾਈਜ਼ਰ ਜਿਮ ਡੈਸਮੰਡ ਉਹਨਾਂ ਨੇ ਕਿਹਾ ਵੀ ਸੈਡ ਡੇ ਫਾਰ ਓਵਰ ਕਾਉਂਟੀ, ਵੀ ਸਾਡੇ ਕਾਉਂਟੀ ਦੇ ਲਈ ਬੜਾ ਹੀ ਇੱਕ ਮਾੜਾ ਤੇ ਦੁੱਖ ਭਰਾ ਦਿਨ ਹੈਗਾ ਆ। ਅਮਰੀਕਨ ਜੂਇਸ਼ ਕਮਿਊਨਿਟੀ ਨੇ ਕਿਹਾ ਵੀ ਅਸੀਂ ਜਿਹੜੀ ਮੁਸਲਿਮ ਕਮਿਊਨਿਟੀ ਆ ਉਹਨਾਂ ਦੇ ਨਾਲ ਸੋਲੀਡੈਰਿਟੀ ਦੇ ਵਿੱਚ ਖੜੇ ਆ, ਤੇ ਕਹਿੰਦੇ ਵੀ ਤੁਸੀਂ ਇਕੱਲੇ ਨਹੀਂ ਹੈਗੇ, ਤੇ ਕਹਿੰਦੇ ਵੀ ਅਸੀਂ ਲਾਅ ਐਨਫੋਰਸਮੈਂਟ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਰੰਤ ਇਸ ਅਟੈਕ ਦਾ ਰਿਸਪੌਂਸ ਜਿਹੜਾ ਉਹ ਕੀਤਾ, ਤੇ ਕਹਿੰਦੇ ਵੀ ਹੁਣ ਇਸ ਨੂੰ ਹੇਟ ਕ੍ਰਾਈਮ ਦੇ ਤੌਰ ਦੇ ਉੱਤੇ ਇਨਵੈਸਟੀਗੇਟ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ। ਜਿਹੜੇ ਸ਼ੂਟਰਸ ਦਾ ਵਹੀਕਲ ਸੀ ਜਿਸ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਦੀਆਂ ਲਾਸ਼ਾਂ ਮਿਲੀਆਂ ਤੇ ਜਿਹੜੀਆਂ ਇਹਨਾਂ ਨੇ ਬੰਦੂਕਾਂ ਵਰਤੀਆਂ ਆ, ਉਹਨਾਂ ਦੇ ਉੱਤੇ ਐਂਟੀ ਇਸਲਾਮਿਕ ਰਾਈਟਿੰਗਸ ਜਿਹੜੀਆਂ ਆ ਉਹ ਮਿਲੀਆਂ ਹੈਗੀਆਂ ਆ। ਸੋ ਇਹ ਇਨਵੈਸਟੀਗੇਟ ਕਹਿੰਦੇ ਵੀ ਹੇਟ ਕ੍ਰਾਈਮ ਦੇ ਤੌਰ ਦੇ ਉੱਤੇ ਕੀਤਾ ਜਾਊਗਾ ਅੰਟਿਲ ਪ੍ਰੂਵਨ ਅਦਰਵਾਈਜ਼। ਇਹ ਜਿਹੜੇ ਸੈਨ ਡਿਏਗੋ ਦੇ ਪੁਲਿਸ ਚੀਫ ਸਕਾਟ ਵਾਲ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਹੈਗੀ ਆ। ਉਹਨਾਂ ਨੇ ਕਿਹਾ ਵੀ ਪਲੇਸਿਸ ਆਫ ਵਰਸ਼ਿਪ ਉਹਨਾਂ ਨੇ ਨਹੀਂ, ਜਿਹੜੇ ਇਮਾਮ ਹੈਗੇ ਇਸਲਾਮਿਕ ਸੈਂਟਰ ਸੈਨ ਡਿਏਗੋ ਵਾਲਿਆਂ ਨੇ ਕਿਹਾ ਵੀ ਇਹ ਪਲੇਸਿਸ ਆਫ ਵਰਸ਼ਿਪ ਆ, ਇਹ ਸਪੇਸ, ਇਹ ਥਾਂ ਜਿਹੜੀ ਆ ਉਹ ਪੀਸ ਦੇ ਲਈ, ਸ਼ਾਂਤੀ ਦੇ ਲਈ, ਪ੍ਰੇਅਰ ਦੇ ਲਈ ਹੁੰਦੀ ਆ, ਰੱਬ ਦੇ ਨਾਲ ਜੁੜਨ ਦੇ ਲਈ ਹੁੰਦੀ ਆ। ਇੱਥੇ ਨਫ਼ਰਤ ਤੇ ਹਿੰਸਾ ਦਾ ਕੋਈ ਥਾਂ ਜਿਹੜੀ ਉਹ ਨਹੀਂ ਹੋਣੀ ਜਿਹੜੀ ਉਹ ਚਾਹੀਦੀ। ਇਸ ਦੇ ਚੱਲਦਿਆਂ ਜਿਹੜੀ ਸੈਨ ਡਿਏਗੋ ਪੁਲਿਸ ਡਿਪਾਰਟਮੈਂਟ ਨੇ ਕਈ ਇਲਾਕੇ ਦੇ, ਉਸ ਇਲਾਕੇ ਦੇ ਇਰਦ ਗਿਰਦ ਕਈ ਰੋਡਸ ਜਿਹੜੀਆਂ ਉਹ ਬਲੌਕ ਤੇ ਬੰਦ ਕੀਤੀਆਂ ਜਿਹੜੀਆਂ ਉਹ ਹੈਗੀਆਂ ਆ। ਸੋ ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਆ ਵੀ ਇੱਕ ਜਿਹੜਾ ਸਸਪੈਕਟ ਆ, ਉਸ ਦੀ ਮਾਂ ਦੇ ਵੱਲੋਂ ਪੁਲਿਸ ਨੂੰ ਕਾਲ ਆਈ ਸੀਗੀ ਜਿਹੜੀ ਮੌਸਕ ਦੀ ਸ਼ੂਟਿੰਗ ਹੋਣ ਤੋਂ ਪਹਿਲਾਂ, ਵੀ ਉਹ ਕਈ ਬੰਦੂਕਾਂ ਲੈ ਕੇ ਘਰੋਂ ਜਿਹੜਾ ਉਹ ਨਿਕਲ ਚੁੱਕਾ ਜਿਹੜਾ ਉਹ ਹੈਗਾ ਆ। ਉਹਨਾਂ ਨੇ ਦੱਸਿਆ ਸੀ ਵੀ ਉਹਦਾ ਜਿਹੜਾ ਪੁਲਿਸ ਨੂੰ ਦੱਸਿਆ ਸੀ ਵੀ ਉਹਦਾ ਜਿਹੜਾ ਮੁੰਡਾ ਆ ਉਹ ਕੈਮੋਫਲਾਜ ਪਾ ਕੇ, ਜਿੱਦਾਂ ਫੌਜੀਆਂ ਵਾਲੀ ਵਰਦੀ ਹੁੰਦੀ ਆ ਉਸ ਤਰੀਕੇ ਦੀ ਪਾ ਕੇ ਆਪਣੇ ਇੱਕ ਸਾਥੀ ਦੇ ਨਾਲ ਜਿਹੜਾ ਆ ਉਹ ਜਾ ਰਿਹਾ ਆ। ਸੋ ਕਹਿੰਦੇ ਵੀ ਜਦੋਂ ਹੀ ਆਫੀਸਰਸ ਨੂੰ ਇਹ ਪਤਾ ਲੱਗਾ ਤੇ ਉਹਨਾਂ ਨੇ ਐਕਟਿਵ ਰਿਸਪੌਂਸ ਸਿਨੈਰੀਓ ਆ ਉਸ ਨੂੰ ਐਕਟੀਵੇਟ ਕਰ ਦਿੱਤਾ ਸੀਗਾ। ਉਹਨਾਂ ਨੇ ਜਿਹੜਾ ਉਹ ਦੱਸਿਆ ਉਹਦੀ ਮਾਂ ਦੇ ਨਾਲ ਪੁਲਿਸ ਵਾਲਿਆਂ ਦੀ ਗੱਲ ਹੋਣ ਤੋਂ ਬਾਅਦ ਚ ਜਿਹੜੀ ਲਾਅ ਐਨਫੋਰਸਮੈਂਟ ਆ ਉਹਨਾਂ ਨੂੰ ਫੈਸ਼ਨ ਵੈਲੀ ਮਾਲ ਦੇ ਵਿੱਚ ਘੱਲਿਆ ਗਿਆ, ਕਿਉਂਕਿ ਲਾਇਸੈਂਸ ਪਲੇਟ ਰੀਡਰ ਦੀ ਇਨਫੋਰਮੇਸ਼ਨ ਤੋਂ ਪਤਾ ਲੱਗਾ ਵੀ ਇਹ ਜਿਹੜੇ ਦੋਨੋਂ ਨੌਜਵਾਨ ਆ ਉੱਥੇ ਹੋ ਸਕਦੇ ਆ। ਸਕੂਲ ਪੁਲਿਸ ਡਿਪਾਰਟਮੈਂਟ ਜਿਹੜਾ ਮੈਡੀਸਨ ਹਾਈ ਸਕੂਲ ਆ, ਉਹਦੇ ਨਾਲ ਕਹਿੰਦੇ ਵੀ ਵਨ ਆਫ ਦਾ ਸਸਪੈਕਟ ਜੁੜਿਆ ਜਿਹੜਾ ਉਹ ਹੋ ਸਕਦਾ ਆ, ਤੇ ਤੁਰੰਤ ਕਹਿੰਦੇ ਵੀ ਸਕੂਲ ਨੂੰ ਵੀ ਇਤਲਾਹ ਕਰ ਦਿੱਤੀ ਗਈ ਸੀ ਵੀ ਤੁਹਾਡਾ ਸਕੂਲ ਦਾ ਜਿਹੜਾ ਵਿਦਿਆਰਥੀ ਆ ਉਹਦੇ ਬਾਬਤ ਇਦਾਂ ਦੀ ਸਾਨੂੰ ਜਿਹੜੀ ਉਹ ਕਾਲ ਆਈ ਆ। ਉੱਥੋਂ ਦੀ ਜਿਹੜੀ ਮੇਅਰ ਟੌਡ ਗਲੋਰੀਆ ਆ ਸੈਨ ਡਿਏਗੋ ਦੀ, ਉਹਨੇ ਕਿਹਾ ਵੀ ਇਸਲਾਮੋਫੋਬੀਆ ਦਾ ਕੋਈ ਘਰ ਨਹੀਂ ਹੈਗਾ ਸੈਨ ਡਿਏਗੋ ਦੇ ਵਿੱਚ। ਕਹਿੰਦੇ ਵੀ ਸਾਡੀ ਕਮਿਊਨਿਟੀ ਦੇ ਉੱਤੇ ਕਿਸੇ ਵੀ ਤਰੀਕੇ ਦਾ ਜਿਹੜਾ ਅਟੈਕ ਆ ਉਹ ਸਾਰੇ ਹੀ ਸੈਨ ਡਿਏਗੋਸ ਦੇ ਉੱਤੇ ਜਿਹੜਾ ਉਹ ਅਟੈਕ ਆ, ਤੇ ਕਹਿੰਦੇ ਵੀ ਇਹ ਅਟੈਕ ਬਹੁਤ ਮਾੜੀ ਚੀਜ਼ ਆ, ਖਾਸ ਕਰਕੇ ਉਦੋਂ ਜਦੋਂ ਤੁਸੀਂ ਕਿਸੇ ਇੱਕ ਰੱਬ ਨੂੰ ਮੰਨਦੇ ਆ, ਕਿਹਦੇ ਚ ਬਲੀਵ ਕਰਦੇ ਆ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਬਾਦਤ ਕਰਦੇ ਆ। ਜਦੋਂ ਉਹਨਾਂ ਦੇ ਉੱਤੇ ਹਮਲਾ ਹੁੰਦਾ ਉਹ ਇੱਕ ਤੇ ਨਹੀਂ, ਸਾਰਿਆਂ ਦੇ ਉੱਤੇ ਜਿਹੜਾ ਉਹ ਹਮਲਾ ਜਿਹੜਾ ਉਹ ਹੁੰਦਾ ਹੈਗਾ ਆ। ਸੋ ਟੀਨੇਜ ਸ਼ੂਟਿੰਗ ਦੀ ਇਨਵੈਸਟੀਗੇਸ਼ਨ ਇਸ ਟਾਈਮ ਚੱਲ ਰਹੀ ਹੈਗੀ ਆ। ਸੈਨ ਡਿਏਗੋ ਪੁਲਿਸ ਦੇ ਜਿਹੜੇ ਸਕਾਟ ਵਾਲ ਆ ਉਹਨਾਂ ਨੇ ਦੱਸਿਆ ਵੀ ਇੱਕ ਲੈਂਡਸਕੇਪਰ ਦੇ ਵੀ ਗੋਲੀ ਜਿਹੜੀ ਉਹ ਲੱਗੀ ਹੋ ਸਕਦੀ ਆ ਜਦ ਮੌਸਕ ਦੇ ਬਾਹਰ ਇਹਨਾਂ ਨੇ ਜਿਹੜੀਆਂ ਇਹ ਗੋਲੀकांड ਨੂੰ ਅੰਜਾਮ ਦਿੱਤਾ। ਕਹਿੰਦੇ ਵੀ ਉਸਦੇ ਹੈਲਮਟ ਪਾਇਆ ਹੋਣ ਕਰਕੇ ਉਸ ਦਾ ਬਚਾਅ ਹੋਇਆ ਦੱਸਿਆ ਜਾ ਰਿਹਾ ਹੈਗਾ। 17 ਸਾਲਾਂ ਦਾ ਕੇਨ ਕਲਾਰਕ ਤੇ 18 ਸਾਲਾਂ ਦਾ ਕੇਲਬ ਵੈਸਕਸ ਜਿਹੜੇ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਆ ਜਿਹੜੇ ਲਾਅ ਐਨਫੋਰਸਮੈਂਟ ਆ ਉਸ ਦੇ ਜਿਹੜੇ ਦੁਆਰਾ। ਸੋ 3 ਜਾਣਿਆਂ ਦੀ ਘੱਟੋ ਘੱਟ ਮੌਤ ਹੋ ਚੁੱਕੀ ਹੈ। ਦੋਨੋਂ ਸਸਪੈਕਟ ਆ ਉਹ ਮ੍ਰਿਤ ਜਿਹੜੇ ਉਹ ਮਿਲੇ ਨੇ, ਤੇ ਇੱਕ ਵਾਰੀ ਜਿਹੜਾ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਆ ਉਹ
ਹਿਲ-ਜੁਲ ਹੋ ਚੁੱਕੀ ਆ। ਸੈਨ ਡਿਏਗੋ ਦੇ ਮੇਅਰ ਕਹਿੰਦੇ ਵੀ ਉਹ ਸੀਨ ਦੇ ਉੱਤੇ ਸੀ। ਗਵਰਨਰ ਗੈਵਿਨ ਨਿਊਸਮ ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਦੋਨਾਂ ਨੂੰ ਇਸ ਦੇ ਬਾਬਤ ਕਹਿੰਦੇ ਵੀ ਬਰੀਫਿੰਗ ਦੇ ਦਿੱਤੀ ਗਈ ਹੈਗੀ ਆ। ਜਿਹੜੇ ਨਿਊਸਮ ਦੀ ਤਾਂ ਟਿੱਪਣੀਆਂ ਜਿਹੜੀਆਂ ਹਰਜੋਤ ਸਿੰਘ ਜੀ ਆ ਗਈਆਂ। ਆਈ ਥਿੰਕ ਪ੍ਰੈਜ਼ੀਡੈਂਟ ਟਰੰਪ ਨੇ ਅਜੇ ਤੱਕ ਕੋਈ ਇਸ ਦੇ ਉੱਤੇ ਟਿੱਪਣੀ ਸ਼ਾਇਦ ਨਹੀਂ ਕੀਤੀ ਹੈਗੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜੋ ਈਰਾਨ ਦੇ ਉੱਤੇ ਉਹਨਾਂ ਨੇ ਅਟੈਕ ਕਰਨਾ ਸੀ ਕੱਲ੍ਹ ਨੂੰ, ਤੇ ਉਸ ਨੂੰ ਪੋਸਟਪੋਨ ਕਰ ਦਿੱਤਾ ਹੈਗਾ। ਕਹਿੰਦੇ ਵੀ ਕਤਰ, ਸਾਊਦੀ ਅਰੇਬੀਆ ਤੇ UAE ਜਿਹੜਾ ਯੂਨਾਈਟਿਡ ਅਰਬ ਐਮੀਰੇਟਸ ਆ, ਉਹਨਾਂ ਦੀ ਮੰਗ ਦੇ ਉੱਤੇ, ਕਿਉਂਕਿ ਬਹੁਤ ਸੀਰੀਅਸ ਨੈਗੋਸ਼ੀਏਸ਼ਨਸ ਚੱਲ ਰਹੀਆਂ ਹੈਗੀਆਂ। ਈਰਾਨ ਦੇ ਪ੍ਰੈਜ਼ੀਡੈਂਟ ਮਸੂਦ ਪਜੇਸਕੀਅਨ ਉਹਨਾਂ ਨੇ ਇਹ ਕਿਹਾ ਵੀ ਡਾਇalogue ਦਾ ਮਤਲਬ ਇਹ ਨਹੀਂ ਹੈਗਾ ਵੀ ਸਰੈਂਡਰ ਆ, ਤੇ ਅਸੀਂ ਡਾਇalogue ਵਿਦ ਡਿਗਨਿਟੀ, ਅਥਾਰਟੀ ਤੇ ਪ੍ਰੀਜ਼ਰਵੇਸ਼ਨ ਆਫ ਦਾ ਨੇਸ਼ਨ ਰਾਈਟ ਦੇ ਹਿਸਾਬ ਨਾਲ ਗੱਲਬਾਤ ਕਰ ਰਹੇ ਹੈਗੇ ਆ। ਦੂਸਰੇ ਪਾਸੇ ਹੈਜ਼ਬੁੱਲਾ ਨੇ ਕਲੇਮ ਕੀਤਾ ਹੈ ਵੀ ਉਹਨਾਂ ਨੇ ਇਜ਼ਰਾਈਲੀ ਫੋਰਸਿਸ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਹਮਲੇ ਕੀਤੇ ਆ, ਜਦ ਕਿ 3000 ਤੋਂ ਵੱਧ ਲੋਕਾਂ ਦੀ ਲੈਬਨਾਨ ਦੇ ਵਿੱਚ ਵੀ ਮੌਤ ਹੋ ਚੁੱਕੀ ਹੈਗੀ ਆ। ਵਾਈਟ ਹਾਊਸ ਦੇ ਸਾਹਮਣੇ ਅੱਜ ਬਾਅਦ ਦੁਪਹਿਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਗੱਲਬਾਤ ਕਰ ਰਹੇ ਸੀ ਵੀ ਬਹੁਤ ਗੁੱਡ ਚਾਂਸ ਆ ਵੀ ਸਾਊਦੀ ਅਰੇਬੀਆ, ਕਤਰ ਤੇ UAE ਇਹਨਾਂ ਦੇ ਨਾਲ ਰਲ ਕੇ ਜਿਹੜੀ ਬਹੁਤ ਵਧੀਆ ਜਿਹੜੀ ਡੀਲ ਆ ਉਹ ਬਣ ਜਾਊਗੀ ਈਰਾਨ ਦੇ ਨਾਲ। ਤੇ ਜੇ ਅਸੀਂ ਨਹੀਂ ਕਰਦੇ ਤੇ ਕਹਿੰਦੇ ਵੀ ਵਿਦਆਊਟ ਬੋਮਿੰਗ ਦਾ ਹੈਲ ਆਊਟ ਆਫ them, ਜੇ ਬਣ ਜਾਏ ਤਾਂ ਵਧੀਆ ਹੈ, ਨਹੀਂ ਤਾਂ ਮਾੜੀ ਗੱਲ ਹੋਊਗੀ। ਸੋ ਇੱਕ ਤਰ੍ਹਾਂ ਦੇ ਨਾਲ ਕਾਫੀ ਵੱਡੀ ਥ੍ਰੈਟ ਸੀ ਈਰਾਨ ਨੂੰ, ਉਸ ਨੂੰ ਥੋੜਾ ਹੁਣ ਪੋਸਟਪੋਨ ਕੀਤਾ ਗਿਆ ਹੈ। ਜੀ ਬਿਲਕੁਲ। ਸੋ ਕਹਿੰਦੇ ਵੀ ਸੀਰੀਅਸ ਨੈਗੋਸ਼ੀਏਸ਼ਨਸ ਚੱਲ ਰਹੀਆਂ ਆ ਤੇ ਪੀਸ ਡੀਲ ਵੱਲ ਨੂੰ ਆਪਾਂ ਵੱਧ ਸਕਦੇ ਹਾਂ। ਸੋ ਇਸ ਲਈ ਜਿਹੜੇ ਹਮਲੇ ਆ, ਜਿਹਦੀ ਸਵੇਰੇ ਇਹਨਾਂ ਨੇ ਧਮਕੀ ਦਿੱਤੀ ਸੀ, ਉਸ ਨੂੰ ਹਾਲ ਦੀ ਘੜੀ ਅੱਗੇ ਪਾ ਦਿੱਤਾ ਹੈ। ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਕਲੌਕ ਇਜ਼ ਟਿਕਿੰਗ, ਵੀ ਪੀਸ ਐਗਰੀਮੈਂਟ ਆ ਉਸ ਨੂੰ ਉਹ ਜਲਦ ਤੋਂ ਜਲਦ ਅਸੈਪਟ ਕਰ ਲੈਣ, ਨਹੀਂ ਤਾਂ ਤੁਹਾਡਾ ਕਹਿੰਦੇ ਵੀ ਕੁਛ ਵੀ ਨਹੀਂ ਬਚੇਗਾ। ਅੱਜ ਇੱਕ ਕੈਲੀਫੋਰਨੀਆ ਦੀ ਔਰਤ, ਉਸ ਦੇ ਉੱਤੇ ਫੈਡਰਲ ਚਾਰਜ ਲੱਗੇ ਆ। ਚਾਰਜ ਇਹਦੇ ਤੇ ਇਹ ਲਾਏ ਗਏ ਵੀ ਇਹਨੇ ਇੰਡੀਵਿਜੂਅਲਸ ਲੋਕਾਂ ਨੂੰ ਮਾਇਆ ਦਿੱਤੀ, ਜਿਨ੍ਹਾਂ ਦੇ ਵਿੱਚ ਹੋਮਲੈਸ ਲੋਕ ਜਿਹੜੇ LA ਦੇ ਸਕਿਡ ਰੋ ਦੇ ਉੱਤੇ ਰਹਿੰਦੇ ਆ, ਵੋਟ ਨੂੰ ਰਜਿਸਟਰ ਕਰਨ ਦੇ ਲਈ। ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਢਿੱਲੋਂ, ਜਸਟਿਸ ਡਿਪਾਰਟਮੈਂਟ ਦੇ ਸਿਵਲ ਰਾਈਟ ਡਿਵੀਜ਼ਨਸ, ਉਹਨਾਂ ਨੇ ਕਿਹਾ ਵੀ ਜਿਹੜੀਆਂ ਫਾਲਸ ਰਜਿਸਟ੍ਰੇਸ਼ਨਸ, ਇਹ ਅਮਰੀਕਨ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਇਲੈਕਸ਼ਨ ਦੇ ਵਿੱਚ, ਉਸ ਨੂੰ ਗਿਰਾਉਂਦੀ ਹੈਗੀ ਆ। ਤੇ ਕਹਿੰਦੇ ਵੀ ਹੋਰ ਵੀ ਜ਼ਿਆਦਾ ਉਦੋਂ ਮਾੜਾ ਕੰਮ ਹੁੰਦਾ ਹੈ ਵੀ ਜਦ ਇਸ ਦੇ ਵਿੱਚ ਪੇ ਆਫਸ ਇਨਵੋਲਵਡ ਹੋਣ। ਕੈਲੀਫੋਰਨੀਆ ਦੀ ਇਹ ਜਿਹੜੀ ਔਰਤ 64 ਸਾਲਾਂ ਦੀ ਮਰੀਨਾ ਡੈਲ ਰੇ ਦੇ ਵਿੱਚ ਰਹਿਣ ਵਾਲੀ ਬ੍ਰੈਂਡਾ ਲੀ ਬਰਾਊਨ ਆਰਮਸਟਰੋਂਗ, ਜੋ ਕਿ ਅਨੀਕਾ ਦੇ ਨਾਮ ਦੇ ਨਾਲ ਵੀ ਜਾਣੀ ਜਾਂਦੀ ਆ, ਉਸ ਦੇ ਉੱਤੇ ਇੱਕ ਫੈਲਨੀ ਕਾਊਂਟ ਲਾਇਆ ਗਿਆ ਆ ਵੀ ਇਸ ਨੇ ਕਿਸੇ ਹੋਰ ਨੂੰ ਜਿਹੜਾ ਪੇ ਕੀਤਾ ਵੋਟ ਨੂੰ ਰਜਿਸਟਰ ਕਰਨ ਦੇ ਲਈ। ਇਹ ਸਜ਼ਾ ਦੇ ਵਿੱਚ ਜੇ ਕਹਿੰਦੇ ਵੀ ਇਹ ਦੋਸ਼ ਜਿਹੜੇ ਇਹਦੇ ਸਾਬਤ ਹੋ ਜਾਂਦੇ ਤਾਂ ਮੈਕਸਿਮਮ ਇਸ ਨੂੰ 5 ਸਾਲ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ। ਉੱਦਾਂ ਉਹਨੇ ਪਲੀ ਐਗਰੀਮੈਂਟ ਜਿਹੜਾ ਹਰਜੋਤ ਸਿੰਘ ਜੀ ਆਲਰੇਡੀ ਕਰ ਲਿਆ ਹੈਗਾ ਆ। ਕਹਿੰਦੇ ਵੀ ਜਿਹੜੀ ਇਹ ਅਨੀਕਾ ਆ, ਇਹ ਜਾਣੀ ਜਾਂਦੀ ਆ ਇਸ ਪੂਰੇ ਇਲਾਕੇ ਦੇ ਵਿੱਚ ਬੈਲਟ ਇਨੀਸ਼ੀਏਟਿਵ ਦੇ ਵਿੱਚ ਇਹ ਲੌਂਗ ਟਾਈਮ ਸਿਗਨੇਚਰ ਕਲੈਕਟਰ ਹੈਗੀ ਆ। ਤੇ ਹੁਣ ਇਹ ਦੋਸ਼ ਆ ਵੀ ਇਸਨੇ ਪੈਸੇ ਦੇ ਕੇ ਜਿਹੜੇ ਵੋਟਸ ਆ ਉਹ ਰਜਿਸਟਰ ਕਰਾਈਆਂ, ਇੱਥੋਂ ਤੱਕ ਕਿ ਉਹਨਾਂ ਲੋਕਾਂ ਦੀਆਂ ਵੀ ਜਿਹੜੇ ਹੋਮਲੈਸ ਲੋਕ ਸਕਿਡ ਰੋ ਇਲਾਕਾ ਜਿਹੜਾ ਡਾਊਨਟਾਊਨ LA ਦੇ ਵਿੱਚ ਆ, ਉੱਥੇ ਰਹਿੰਦੀ ਜਿਹੜੀ ਉਹ ਹੈਗੀ ਆ। ਸੋ ਕਹਿੰਦੇ ਵੀ ਇਹਨੇ ਐਗਰੀ ਕਰ ਲਿਆ ਵੀ ਗਿਲਟੀ ਪਲੀ ਕਰੂਗੀ ਇਸ ਚਾਰਜ ਨੂੰ, ਤੇ ਆਪਣੀ ਜਿਹੜੀ ਇਨੀਸ਼ੀਅਲ ਅਪੀਅਰੈਂਸ ਆ US ਕੋਰਟ ਜਿਹੜਾ ਸੈਂਟਾ ਐਨਾ ਆ, ਉਸ ਦੇ ਵਿੱਚ ਉਸਦੀ ਹੋਣ ਜਾ ਰਹੀ ਹੈਗੀ ਆ। ਸੋ ਇਹਦੇ ਪਲੀ ਐਗਰੀਮੈਂਟ ਦੇ ਅਨੁਸਾਰ ਕਹਿੰਦੇ ਵੀ ਅਪਰੋਕਸੀਮੇਟਲੀ 20 ਸਾਲਾਂ ਦੇ ਲਈ ਇਹ ਪਟੀਸ਼ਨ ਸਰਕੂਲੇਟਰ ਦੇ ਤੌਰ ਦੇ ਉੱਤੇ ਕੰਮ ਕਰਦੀ ਰਹੀ। ਇਸ ਰੋਲ ਦੇ ਲਈ ਇਸ ਨੂੰ ਜਿਹੜੀ ਤਨਖਾਹ ਮਿਲਦੀ ਸੀਗੀ, ਜਿਨ੍ਹਾਂ ਨੂੰ ਇਹ ਕੋਆਰਡੀਨੇਟਰਸ ਆਖਦੀ ਸੀ। ਇਹਦਾ ਕੰਮ ਸੀਗਾ ਵੀ ਵੋਟ ਕਲੈਕਟ ਕਰਨੇ, ਵੋਟਰ ਸਿਗਨੇਚਰ, ਜਿਸ ਦੇ ਲਈ ਕਹਿੰਦੀ ਥਾਂ ਦੇ ਉੱਤੇ ਡਰਾਈਵ ਕਰਕੇ ਵੀ ਜਾਂਦੀ ਰਹਿੰਦੀ ਸੀ, ਤਾਂ ਜੋ ਜਿਹੜੇ ਕੋਈ ਇਨੀਸ਼ੀਏਟਿਵਸ ਆ ਉਹਨਾਂ ਨੂੰ ਕੁਆਲੀਫਾਈ ਕਰਵਾਇਆ ਜਾ ਸਕੇ। ਜਿਹੜੇ ਰੈਫਰੈਂਡਮਸ ਹੁੰਦੇ ਰਹਿੰਦੇ ਆ ਜਾਂ ਪ੍ਰੋਪੋਜੀਸ਼ਨਸ ਆਉਂਦੀਆਂ ਵੀ ਉੱਤੇ ਆਉਣੀਆਂ ਜਾਂ ਨਹੀਂ ਆਉਣੀਆਂ, ਉਸ ਦੇ ਲਈ। ਸੋ ਕਹਿੰਦੇ ਵੀ ਇਹਨੇ LA ਦੇ ਇਲਾਕੇ ਦੇ ਵਿੱਚ ਕਾਫੀ ਡਰਾਈਵ ਅਰਾਊਂਡ ਕੀਤਾ ਤਾਂ ਜੋ ਰਜਿਸਟਰਡ ਵੋਟਰਸ ਨੂੰ ਲੱਭੇ ਇਹਨਾਂ ਪਟੀਸ਼ਨਸ ਦੇ ਉੱਤੇ ਸਾਈਨ ਕਰਾਉਣ ਦੇ ਲਈ। ਜਦੋਂ ਕਹਿੰਦੇ ਵੀ ਇਨਫ ਸਿਗਨੇਚਰ ਇਸ ਦੇ ਇਕੱਠੇ ਹੋ ਜਾਂਦੇ ਸੀ, ਤਾਂ ਫਿਰ ਜਿਹੜੀ ਆਰਮਸਟਰੋਂਗ ਆ ਆਪਣੇ ਕੋਆਰਡੀਨੇਟਰਸ ਦੇ ਕੋਲ ਇਹ ਪਟੀਸ਼ਨਸ ਲੈ ਕੇ ਜਾਂਦੀ ਸੀ, ਜਿਸ ਨੂੰ ਹਰ ਇੱਕ ਰਜਿਸਟਰਡ ਵੋਟਰ ਦੇ ਸਿਗਨੇਚਰ ਦੇ ਬਦਲੇ ਇੱਕ ਸਪੈਸੀਫਿਕ ਅਮਾਉਂਟ ਕਹਿੰਦੇ ਉਹ ਮਿਲਦਾ ਸੀਗਾ। ਕਹਿੰਦੇ ਉਹ ਡਿਪੈਂਡ ਕਰਦਾ ਸੀ ਵੀ ਇੱਕ ਸਿਗਨੇਚਰ ਦੀ ਕੀ ਵੈਲਿਊ ਹੈਗੀ ਆ ਸਪੈਸੀਫਿਕ ਬੈਲਟ ਇਨੀਸ਼ੀਏਟਿਵ ਦੇ ਆਧਾਰ ਦੇ ਜਿਹੜੇ ਉਹ ਉੱਤੇ। ਸੋ
ਪਰ ਕਹਿੰਦੇ ਵੀ ਇਹੀ ਚੀਜ਼ ਵੱਧ ਮਾਇਆ ਇਕੱਠੀ ਇਹਦੀ ਹੋ ਸਕੇ, ਸੋ ਇਸ ਨੇ ਮੈਨੂੰ ਲੱਗਦਾ ਵੀ ਆਪ ਇਹ ਸੋਚਿਆ ਹੋਣਾ ਵੀ ਚੱਲ ਹੁਣ ਮੈਂ ਵੀ ਲੋਕਾਂ ਨੂੰ ਪੈਸੇ ਦੇ ਕੇ ਤੇ ਬੈਲਟ ਦੇ ਉੱਤੇ ਜਿਹੜੇ ਸਾਈਨ ਆ ਉਹ ਆਪਾਂ ਕਰਾਉਂਦੇ ਆ, ਜਾਂ ਵੋਟਾਂ ਰਜਿਸਟਰ ਕਰਨ ਦੇ ਲਈ ਜਿਹੜੇ ਹੁੰਦੇ ਆ। ਆਰਮਸਟਰਾਂਗ ਜਿਹੜੀ ਉਹ ਕਹਿੰਦੀ ਵੀ ਕੈਸ਼ ਦੇ ਵਿੱਚ ਯੂਜੂਅਲੀ ਪੇ ਕਰਦੀ ਸੀ, ਜਾਂ $2 ਜਾਂ $3 ਦਿੰਦੀ ਸੀਗੀ ਸਾਈਨ ਜਿਹੜਾ ਉਹ ਕਰਾਉਣ ਦੇ ਲਈ। ਸੋ ਇਹ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਇਹ ਚੀਜ਼ ਸਾਹਮਣੇ ਜਿਹੜੀ ਉਹ ਆਈ ਹੈਗੀ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਵੋਟ ਬਾਈ ਮੇਲ ਬੈਲਟ ਹਰ ਇੱਕ ਰਜਿਸਟਰਡ ਵੋਟਰ ਦੇ ਘਰੇ ਆਪਣੇ ਆਪ ਪਹੁੰਚ ਜਾਂਦਾ ਹੈ, ਜਿਸ ਨੇ ਵੀ ਰਜਿਸਟਰ ਜਿਹੜਾ ਉਹ ਕੀਤਾ ਜਿਹੜਾ ਉਹ ਹੁੰਦਾ ਆ। ਸੋ ਜਿਹੜੇ ਹੋਮਲੈਸ ਇੰਡੀਵਿਜੂਅਲਸ ਦੇ ਨਾਮ ਕਹਿੰਦੇ ਵੀ ਆਉਂਦੇ ਸੀਗੇ, ਤੇ ਉਹਦੇ ਵਿੱਚ ਐਡਰੈਸ ਆਪਣਾ ਜਿਹੜਾ ਉਹ ਭਰ ਦਿੰਦੀ ਸੀਗੀ, ਕਿਉਂਕਿ ਉਹ ਖੁਦ ਤਾਂ ਜਿਹੜੇ ਹੋਮਲੈਸ ਸੀ ਉਹਨਾਂ ਨੂੰ ਮੇਲ ਕਿੱਥੇ ਜਾਣੀ ਸੀਗੀ, ਪਰ ਉਹ ਖੁਦ ਮੇਲ ਜਿਹੜੀ ਉਹ ਕਲੈਕਟ ਇਹਨਾਂ ਦੀ ਕਰ ਲੈਂਦੀ ਸੀਗੀ। ਸੋ ਉਸ ਕੇਸ ਦੇ ਵਿੱਚ ਉਹਨਾਂ ਦੋਸ਼ਾਂ ਦੇ ਵਿੱਚ ਜਿਹੜੀ ਇਸ ਬੀਬੀ ਦੇ ਉੱਤੇ ਫੈਡਰਲ ਚਾਰਜ ਲੱਗੇ ਆ, ਜਿਸ ਦੇ ਇਹ ਦੋਸ਼ ਕਬੂਲਣ ਜਾ ਰਹੀ ਆ। ਅਗਲੀ ਖਬਰ ਕੈਲੀਫੋਰਨੀਆ ਦੇ ਏਰੀਏ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਬਹੁਤ ਹੀ ਭਿਆਨਕ ਅੱਗ ਲੱਗੀ ਹੋਈ ਆ। 23,000 ਲੋਕਾਂ ਨੂੰ ਆਲਰੇਡੀ ਇਵੈਕੂਏਟ ਹੋਣ ਦੇ ਆਰਡਰ ਦਿੱਤੇ ਗਏ ਹੈਗੇ ਆ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ। ਸਿੰਮੀ ਵੈਲੀ ਦੇ ਵਿੱਚ ਇਹ ਅੱਗ ਸ਼ੁਰੂ ਹੋਈ ਆ, ਜਿਹਨੇ ਆਲਰੇਡੀ ਕਈ ਘਰ ਆਪਣੀ ਲਪੇਟ ਦੇ ਵਿੱਚ ਲੈ ਲਏ ਹੈਗੇ ਆ। 850 ਏਕੜ ਤੱਕ ਇਹ ਅੱਗ ਜੋ ਆ ਫੈਲ ਚੁੱਕੀ ਹੈਗੀ ਆ। 23,825 ਲੋਕਾਂ ਨੂੰ ਮੈਂਡੇਟਰੀ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ, ਤੇ 13,115 ਨੂੰ ਵਾਰਨਿੰਗ ਦਿੱਤੀ ਗਈ ਹੈਗੀ ਆ। ਸੋ ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਸਿੰਮੀ ਵੈਲੀ, ਉੱਥੇ ਜਿਹੜੀਆਂ ਹਵਾਵਾਂ ਬੜੀਆਂ ਤੇਜ਼ ਹੁੰਦੀਆਂ, ਉੱਥੇ ਇਹ ਅੱਗ ਜਿਹੜੀ ਆ ਅੱਜ ਬਾਅਦ ਦੁਪਹਿਰ ਸ਼ੁਰੂ ਹੋਈ ਸੀ। ਬੜੀ ਤੇਜ਼ੀ ਦੇ ਨਾਲ ਇਹ ਜਿਹੜੀ ਆ ਵੱਧਦੀ ਜਾ ਰਹੀ ਹੈਗੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਇੱਕ ਨੈਸ਼ਨਲ ਪਾਰਕ ਜਿਹੜਾ ਹੈਗਾ ਆ ਉਹਦੇ ਵਿੱਚ ਵੀ, ਜੋ ਕਿ ਇੱਕ ਟਾਪੂ ਦੇ ਤੌਰ ਦੇ ਉੱਤੇ ਆ, ਉੱਥੇ ਵੀ ਅੱਗ ਲੱਗੀ ਹੋਈ ਹੈ। ਇਹ ਵੀ ਸਦਰਨ ਕੈਲੀਫੋਰਨੀਆ ਦੇ ਤੱਟ ਦੇ ਨਜ਼ਦੀਕ ਹੈਗਾ ਆ। ਸੋ ਇਹ ਜਿਹੜੀ ਸੈਂਡੀ ਫਾਇਰ ਆ, ਉਹਦੇ ਕਰਕੇ ਹੁਣ ਇਵੈਕੂਏਸ਼ਨਸ ਉਹ ਲੱਗੀਆਂ ਹੋਈਆਂ ਆ। ਹਰਜੋਤ ਸਿੰਘ ਜੀ, ਇੱਕ ਪਰਿਵਾਰ ਨੂੰ ਬੜਾ ਝਟਕਾ ਲੱਗਾ ਜਦ ਐਮਾਜ਼ੋਨ ਦੇ ਉੱਤੇ ਉਹਨਾਂ ਨੇ ਇੱਕ ਅਰਨ ਮੰਗਾਇਆ। ਅਰਨ ਯੂਜੂਅਲੀ ਕੀ ਹੁੰਦਾ ਵੀ ਜਿਹੜਾ ਮ੍ਰਿਤਕ ਹੋਇਆ ਹੁੰਦਾ ਉਸਦੇ ਜਿਹੜੇ ਅਵਸ਼ੇਸ਼ ਹੁੰਦੇ ਆ, ਅੱਜ ਕਹਿ ਲਓ ਵੀ ਜਿਹੜੀ ਬਾਅਦ ਦੇ ਵਿੱਚ ਬਚਦਾ ਆ, ਵੀ ਉਹ ਪਾ ਕੇ ਜਿਹੜੇ ਉਹ ਰੱਖ ਲੈਂਦੇ ਹੈਗੇ ਆ। ਇੱਕ ਪਰਿਵਾਰ ਨੇ ਐਮਾਜ਼ੋਨ ਤੋਂ ਮੰਗਾਇਆ, ਤੇ ਕਹਿੰਦੇ ਵੀ ਜਦ ਉਹਨਾਂ ਦੇ ਕੋਲ ਪਹੁੰਚਿਆ ਤਾਂ ਤੇ ਕਿਸੇ ਹੋਰ ਦੇ ਇਹ ਜਿਹੜੇ ਐਸ਼ਿਜ਼ ਆ ਉਹ ਪਹਿਲਾਂ ਹੀ ਉਸ ਅਰਨ ਦੇ ਵਿੱਚ ਪਏ ਹੋਏ ਸੀਗੇ। ਸੋ ਉਹ ਬੜੇ ਘਬਰਾਏ, ਝਟਕਾ ਜਿਹੜਾ ਕਹਿੰਦੇ ਵੀ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਜਿਹੜਾ ਉਹ ਲੱਗਾ। ਆਪਣੇ ਜਿਹੜੇ ਗ੍ਰੈਂਡਫਾਦਰ ਜਿਹੜਾ ਮਾਰਕ ਕਲਬਰਟਸਨ ਆ, ਉਸਨੇ ਮੰਗਾਇਆ ਸੀਗਾ ਵੀ ਉਸ ਦੇ ਜਿਹੜੇ ਐਸ਼ਿਜ਼ ਆ ਉਹ ਇਸ ਦੇ ਵਿੱਚ ਪਾ ਕੇ ਰੱਖਣਗੇ ਉਹਨਾਂ ਦੀ ਯਾਦਗਾਰ ਦੇ ਤੌਰ ਦੇ ਉੱਤੇ। ਤੇ ਉਹ ਕਹਿੰਦੇ ਜਦੋਂ ਮੰਗਾਇਆ ਤਾਂ ਉਸ ਦੇ ਵਿੱਚ ਪਹਿਲਾਂ ਹੀ ਕਿਸੇ ਦੇ ਜਿਹੜੇ ਉਹ ਐਸ਼ਿਜ਼ ਆ ਉਹ ਪਏ ਹੋਏ ਸੀਗੇ। ਸੋ ਕਹਿੰਦੇ ਵੀ ਉਹ ਹੁਣ ਰਾਈਟ ਥਿੰਗ ਕਰਨ ਦੀ ਟਰਾਈ ਜਿਹੜੇ ਉਹ ਕਰ ਰਹੇ ਆ, ਪਰ ਕਹਿੰਦੇ ਵੀ ਕੰਪਨੀਜ਼, ਕਿਉਂਕਿ ਇਸ ਦੇ ਵਿੱਚ ਇੱਕ ਤੋਂ ਅੱਗੇ ਇੱਕ ਕਿੰਨੀਆਂ ਇਨਵੋਲਵ ਹੁੰਦੀਆਂ ਆ, ਉਹਦੇ ਲਈ ਕੰਮ ਕਹਿੰਦੇ ਵੀ ਉਸ ਨੂੰ ਸਿੱਧਿਆਂ ਕਰਨਾ ਬੜਾ ਔਖਾ ਜਿਹੜਾ ਉਹ ਹੋ ਰਿਹਾ ਆ। ਸੋ ਕਹਿੰਦੇ ਵੀ ਉਹਨਾਂ ਨੂੰ ਐਸ਼ੀ ਸਬਸਟੈਂਸ ਉਸ ਦੇ ਵਿੱਚ ਲੱਭਾ, ਤੇ ਜਦ ਉਹਨਾਂ ਨੇ ਹੋਰ ਰਿਸਰਚ ਕੀਤੀ ਤਾਂ ਉਹ ਪਤਾ ਲੱਗਾ ਵੀ ਇਹ ਤਾਂ ਕਿਸੇ ਹੋਰ ਦੀ ਹੀ ਐਸ਼ਿਜ਼ ਇਸ ਦੇ ਵਿੱਚ ਸੀਗੇ। ਸੋ ਐਮਾਜ਼ੋਨ ਵਾਲਿਆਂ ਨੇ ਕਹਿੰਦੇ ਵੀ ਆਪਣੀ ਹੁਣ ਮਾਫੀ ਮੰਗੀ ਆ, ਤੇ ਨਾਲ ਉਹਨੂੰ $20 ਦਾ ਜਿਹੜਾ ਕ੍ਰੈਡਿਟ ਆ, ਰੀਫੰਡ ਕ੍ਰੈਡਿਟ ਜਿਹੜਾ ਆ ਉਹ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਜਦ ਪੁਸ਼ਬੈਕ ਕੀਤਾ ਗਿਆ ਤਾਂ ਕਸਟਮਰ ਰਿਪਰੈਜ਼ੈਂਟੇਟਿਵ ਨੇ ਜਿਹੜਾ ਉਹ ਕਿਹਾ, ਕਿਉਂਕਿ ਕਹਿੰਦੇ ਵੀ ਇਹ ਜਿਹੜਾ ਆਰਡਰ ਆ ਸਾਲ ਪਹਿਲਾਂ ਕੀਤਾ ਸੀਗਾ, ਇਸ ਤੋਂ ਇਲਾਵਾ ਅਜੇ ਹਾਲ ਦੀ ਘੜੀ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਹੈਗੇ। ਸੋ ਕਹਿੰਦੇ ਵੀ ਉਹਨੇ ਨਹੀਂ ਜਿਹੜਾ ਉਹ ਸੁਣੀ ਕਿਸੇ ਦੀ ਜਿਹੜੀ ਗੱਲ, ਕਹਿੰਦਾ ਵੀ ਮੈਂ ਪਰ ਇਸ ਮਾਮਲੇ ਦੇ ਵਿੱਚ ਹੁਣ ਟਾਈਮ ਤੇ એનર્ਜੀ ਜਿਹੜਾ ਉਹ ਸਪੈਂਡ ਕਰੂੰਗਾ, ਤਾਂ ਜੋ ਇਹ ਪਤਾ ਲੱਗੇ ਵੀ ਇਹ ਕਿਹਦੀਆਂ ਐਸ਼ਿਜ਼ ਆ, ਤੇ ਉਸ ਨੂੰ ਇੱਕ ਡਿਗਨਿਟੀ ਜਿਹੜੀ ਆ ਉਹ ਮਿਲ ਸਕੇ। ਕਿਉਂਕਿ ਅਕਸਰ ਕਿਸੇ ਦੇ ਪਰਿਵਾਰ ਦਾ ਜਿਹੜਾ ਇਹ ਕੋਈ ਜੀ ਜਿਹੜਾ ਉਹ ਹੋਊਗਾ, ਜਿਸ ਨੂੰ ਯਾਦ ਕਰਨ ਦੇ ਲਈ ਉਹਨਾਂ ਨੇ ਅਰਨ ਦੇ ਵਿੱਚ ਇਹ ਜਿਹੜੀਆਂ ਐਸ਼ਿਜ਼ ਰੱਖੀਆਂ ਸੀਗੀਆਂ। ਅਮਰੀਕਾ ਦੇ ਵਿੱਚ ਆਈਟੀ ਇੰਡਸਟਰੀ ਦੇ ਵਿੱਚ ਜੋ ਲੋਕ ਕੰਮ ਕਰਦੇ ਆ, ਉਹਨਾਂ ਨੂੰ ਕਹਿੰਦੇ ਭਈ ਨੀਂਦਾਂ ਨਹੀਂ ਆ ਰਹੀਆਂ ਰਾਤ ਨੂੰ, ਬਾਥਰੂਮ ਦੇ ਵਿੱਚ ਵੀ ਕਹਿੰਦੇ ਰੋਂਦੇ ਆ। ਮੈਟਾ ਕੰਪਨੀ ਦੇ ਕੁਛ EMPLOYEES ਨੇ ਆਪਣੀਆਂ ਸਟੋਰੀਆਂ ਸਾਂਝੀਆਂ ਕੀਤੀਆਂ ਕੈਲੀਫੋਰਨੀਆ ਪੋਸਟ ਦੇ ਉੱਤੇ, ਤੇ ਕਹਿੰਦੇ ਵੀ ਬਲੱਡ ਵਾਰ ਚੱਲ ਰਿਹਾ ਹੈਗਾ। ਮੈਟਾ ਨੇ ਇਹ ਅਨਾਉਂਸ ਕੀਤਾ ਆ ਭਈ ਉਹ ਆਪਣੀ ਗਲੋਬਲੀ 10% ਵਰਕਫੋਰਸ ਨੂੰ ਕੱਟ ਕਰਨ ਜਾ ਰਹੇ ਆ। 80,000 ਚੋਂ 8,000 ਬੰਦਾ ਜਿਹੜਾ ਆ ਉਹ ਲੇ ਆਫ ਕਰਨ ਜਾ ਰਹੇ ਆ, ਕਿਉਂਕਿ ਯੂਜ਼ ਆਫ AI ਰੈਂਪਸ ਅਪ। ਸੋ AI ਨੂੰ ਨਹੀਂ ਜ਼ਿਆਦਾ ਯੂਜ਼ ਸ਼ੁਰੂ ਕਰ ਦਿੱਤਾ ਹੈਗਾ ਆ,
ਤੇ CEO ਜਿਹੜੇ ਮਾਰਕ ਜ਼ਕਰਬਰਗ ਆ ਉਹ ਇੱਥੋਂ ਸੈਨ ਫਰਾਂਸਿਸਕੋ ਤੋਂ ਮੂਵ ਹੋ ਕੇ ਟੈਕਸਸ 'ਚ ਚਲ ਗਏ ਹੈਗੇ ਆ। ਸੋ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚੋਂ ਵੀ ਜਿਹੜੀ ਲੇ ਆਫ ਆ ਉਹ IT ਇੰਡਸਟਰੀ 'ਚ ਹੋਰ ਹੋਣ ਜਾ ਰਹੀ ਆ। ਹੁਣ ਤਾਂ ਲੱਖਾਂ ਦੇ ਵਿੱਚ ਹੋ ਗਈ ਆ ਪਿਛਲੇ ਸਾਲ ਦੀ, ਜੇ ਆਪਾਂ ਵੱਡੀਆਂ ਕੰਪਨੀਆਂ ਜਿੰਨੀਆਂ ਵੀ, ਚਾਹੇ ਉਹ ਐਮਾਜ਼ੋਨ ਆ, ਮਾਈਕਰੋਸਾਫਟ ਆ, ਗੂਗਲ ਆ, ਮੈਟਾ ਆ, ਇਹਨਾਂ ਕੰਪਨੀਆਂ ਨੂੰ ਜੇ ਤੁਸੀਂ ਜੋੜ ਲਓ ਤੇ ਹਰ ਰੋਜ਼ ਬਹੁਤ ਵੱਡੀ ਗਿਣਤੀ ਦੇ ਵਿੱਚ ਲੇ ਆਫ, ਹਜੇ ਪਿਛਲੇ ਦਿਨਾਂ 'ਚ 4000 ਸਿਸਕੋ ਨੇ ਲੇ ਆਫ ਕੀਤੇ ਹੈਗੇ ਆ। ਮੈਟਾ ਨੇ ਪਿਛਲੇ ਸਾਲ, ਫੇਸਬੁੱਕ ਨੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਕੀਤਾ ਸੀਗਾ। ਸੋ ਕਹਿੰਦੇ ਭਈ AI ਦੇ ਨਾਲ ਆਲਰੇਡੀ 1,10,000 ਟੈਕਨੋਲੋਜੀ ਨਾਲ ਰਿਲੇਟਡ ਜਿਹੜੀਆਂ ਲੇ ਆਫ ਹੋ ਚੁੱਕੀਆਂ ਆ 2026 ਦੇ ਵਿੱਚ, ਤੇ 2025 ਚ 1,25,000 ਹੋਈਆਂ ਸੀਗੀਆਂ। ਸੋ ਟੋਟਲ 2,35,000 ਤੇ ਕੁਛ ਜਿਹੜੀਆਂ ਬਾਇਓ ਮੈਡੀਕਲ ਦੇ ਵਿੱਚ ਵੀ, ਤੇ 2,60,000 2023 ਦੇ ਵਿੱਚ ਲੇ ਆਫ ਹੋਈਆਂ ਸੀਗੀਆਂ। ਸੋ ਲਗਾਤਾਰ ਜਿਹੜਾ IT ਵਾਲਾ ਸੈਕਟਰ ਆ ਬਹੁਤ ਜ਼ਿਆਦਾ ਹਰਟ ਹੋ ਰਿਹਾ ਹੈਗਾ। ਜੀ, ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਹੁਣ ਆਪਾਂ ਸਮਾਪਤ ਕਰਦੇ ਹਾਂ। ਜਾਂਦੇ ਮਾਰਕੀਟਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨ 100 ਤੇ 60 ਪੁਆਇੰਟ ਵੱਧ ਕੇ 49,686 ਤੇ ਬੰਦ ਹੋਇਆ। S&P 5 ਪੁਆਇੰਟ ਘਟ ਕੇ 7403, ਨੈਸਡੈਕ 134 ਪੁਆਇੰਟ ਘਟ ਕੇ 26,091 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4,572 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $107 ਪ੍ਰਤੀ ਜਿਹੜੀ ਉਹ ਬੈਰਲ ਰਹੀ ਹੈ। 10 ਈਅਰ ਯੀਲਡ 4.6%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 77,102, ਅਥੀਰੀਅਮ 2,100 ਤੇ $33 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ, ਪਾਕਿਸਤਾਨ ਦੇ 281 ਰੁਪਏ ਤੇ 77 ਪੈਸੇ, ਤੇ ਇੰਡੀਆ ਦੇ 96 ਰੁਪਏ ਤੇ 30 ਪੈਸੇ। ਤੇ ਜਾਂਦੇ ਇੱਕ ਛੋਟੀ ਜਿਹੀ ਖਬਰ ਕਰਨੀ ਆ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜੈਨੀ ਚਾਵਲਾ ਦੀ ਜਿਹੜੀ ਇੰਟਰਵਿਊ ਆ ਰਾਜ ਕਨਵੀਰ ਸਿੰਘ ਉਹਨਾਂ ਨਾਲ ਸੁਣੀ ਹੋਊਗੀ। ਉਹ ਸੈਕਰਾਮੈਂਟੋ ਸਿਟੀ ਕੌਂਸਲ ਲਈ ਖੜੇ ਆ, ਤੇ ਅੱਜ ਸੈਕਰਾਮੈਂਟੋ ਵੀ ਰਿਪੋਰਟ ਕਰ ਰਿਹਾ ਵੀ ਉਹਨਾਂ ਦੇ ਜਿਹੜੇ ਸਾਈਨ ਆ ਉਹ ਪੱਟੇ ਗਏ ਆ। ਕਈਆਂ ਸਾਈਨਸ ਦੇ ਉੱਤੇ ਹੇਟ ਕ੍ਰਾਈਮ ਵਾਲੇ ਜਿਹੜੀ ਸ਼ਬਦਾਵਲੀ ਆ ਉਹ ਵਰਤੀ ਗਈ ਹੈਗੀ ਆ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਹੇਟ ਅੱਜ ਕੱਲ੍ਹ ਬਹੁਤ ਜ਼ਿਆਦਾ ਵਧੀ ਹੋਈ ਆ। ਸੋ ਬੜੀ ਇੰਟੈਲੀਜੈਂਟ ਕੁੜੀ ਆ, ਉਹ FBI ਲਈ ਕੰਮ ਕਰਦੀ ਰਹੀ ਆ। ਸੋ ਜਿਹੜੇ ਸੈਕਰਾਮੈਂਟੋ ਏਰੀਆ 'ਚ ਰਹਿੰਦੇ ਆ, ਸਿਟੀ ਕੌਂਸਲ ਦੇ ਲਈ ਉਹ ਕੈਂਡੀਡੇਟ ਆ। ਸੋ ਇਦਾਂ ਦੇ ਕੈਂਡੀਡੇਟ ਨੂੰ ਜਿਹੜਾ ਸਪੋਰਟ ਕਰਨਾ ਚਾਹੀਦਾ, ਪਰ ਸਪੋਰਟ ਕਰਨ ਤੋਂ ਪਹਿਲਾਂ ਉਹਦੀ ਇੰਟਰਵਿਊ ਸੁਣਿਓ, ਤਦ ਹੀ ਸਪੋਰਟ ਕਰਿਓ ਕਿ ਹਾਂ ਉਹ ਬਿਲਕੁਲ ਹੀ ਕਿੱਦਾਂ ਦੀ ਜਿਹੜੀ ਗੱਲਬਾਤ ਆ ਕਰ ਰਹੀ ਹੈ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਪਹਿਲੀ ਖਬਰ ਦੇ ਮੁਤਲਕ ਆਪਾਂ ਜੇ ਇਹ ਗੱਲ ਕਰ ਲਈਏ ਤੇ ਸਾਰੇ ਜਾਣੇ ਨੂੰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਕਮਲੇ ਲੋਕਾਂ ਦਾ ਕਿਤੇ ਵੀ ਕੋਈ ਜਿਹੜੀ ਉਹ ਘਾਟ ਨਹੀਂ ਆ। ਅਲਰਟ ਜਿਹੜਾ ਉਹ ਰਹੋ, ਖਾਸ ਕਰਕੇ ਪਬਲਿਕ ਪਲੇਸਿਸ ਦੇ ਉੱਤੇ ਵੀ, ਤੇ ਈਵਨ ਜਿਹੜੀਆਂ ਰਿਲੀਜੀਅਸ ਪਲੇਸਿਸ ਆ ਉਹ ਵੀ ਸਾਰੇ ਜਾਣੇ ਧਿਆਨ ਜਿਹੜਾ ਉਹ ਰੱਖਣ। ਸਾਰੇ ਪ੍ਰਬੰਧਕ, ਸਾਰੀ ਸੰਗਤ ਨੂੰ ਵੀ ਆਪਾਂ ਬੇਨਤੀ, ਕੋਈ ਡਰਾਉਣ ਦਾ ਮਕਸਦ ਨਹੀਂ ਆ, ਆਪਾਂ ਇਹ ਆ ਵੀ ਕੋਈ ਇਦਾਂ ਦੀ ਅਣਸੁਖਾਵੀ ਘਟਨਾ ਨਾ ਵਾਪਰੇ, ਇਸ ਲਈ ਆਪਾਂ ਨੂੰ ਪਹਿਲਾਂ ਹੀ ਅਲਰਟ ਜਿਹੜਾ ਉਹ ਰਹਿਣਾ ਚਾਹੀਦਾ ਆ। ਸੋ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਸਾਰੇ ਪ੍ਰਬੰਧਕਾਂ ਨੂੰ, ਸੰਗਤ ਨੂੰ ਮਿਲ ਕੇ ਇਸ ਦੇ ਵਿੱਚ ਠੋਸ ਕਦਮ ਜਿਹੜੇ ਸਾਰਿਆਂ ਨੂੰ ਚੁੱਕਣੇ ਚਾਹੀਦੇ ਆ। ਇਰਰਿਸਪੈਕਟਿਵ ਤੁਸੀਂ ਉੱਥੇ ਕਿਹੜੀ ਜਿਹੜੀ ਕਹਿ ਲਓ ਵੀ ਪਾਰਟੀ ਦੇ ਨਾਲ ਆ, ਕਿਹੜੀ ਕਮੇਟੀ ਦੇ ਨਾਲ ਆ, ਵੀ ਜਿੱਤਿਆਂ ਦੇ ਨਾਲ ਆ ਜਾਂ ਹਾਰਿਆਂ ਦੇ ਨਾਲ ਆ, ਡਜ਼ ਨਾਟ ਮੈਟਰ। ਸੰਗਤ ਤਾਂ ਸਾਰਿਆਂ ਦੀ ਸਾਂਝੀ ਆ, ਉਹ 'ਚ ਦੂਜਿਆਂ ਨੇ ਵੀ ਜਾਣਾ, ਦੂਜਿਆਂ ਨੇ ਵੀ ਜਾਣਾ, ਤੇ ਸੇਫਟੀ ਆਪਣੀ ਸਾਰਿਆਂ ਦੀ ਜਿਹੜੀ ਉਹ ਜ਼ਰੂਰੀ ਹੁੰਦੀ ਆ। ਇਸ ਦੇ ਉੱਤੇ ਤੁਰੰਤ ਸਾਰਿਆਂ ਨੂੰ ਇੱਕ ਹਿਸਾਬ ਦੇ ਨਾਲ, ਸਾਰੇ ਗੁਰੂ ਘਰਾਂ ਨੂੰ ਇੱਕ ਹਿਸਾਬ ਦੇ ਨਾਲ ਬੈਠਕ ਕਰਕੇ ਇਸ ਦੇ ਅੱਗੇ ਜਿਹੜੇ ਕਦਮ ਆ ਉਹ ਜ਼ਰੂਰ ਚੁੱਕ ਕੇ ਰੱਖਣੇ ਚਾਹੀਦੇ ਆ। ਫਿਰ ਕੀ ਕਹਿੰਦੇ ਹੁੰਦੇ ਆ ਵੀ ਦੁਰਘਟਨਾ ਦੇ ਨਾਲੋਂ ਕੰਮ ਜਿਹੜਾ ਉਹ ਪਹਿਲਾਂ ਸਮੇਂ ਸਿਰ ਹੋ ਜਾਵੇ ਤਾਂ ਉਹੀ ਚੰਗੀ ਚੀਜ਼ ਹੁੰਦੀ। ਜੀ ਹਾਂ, ਸੋ ਇਹ ਅਨਫੋਰਚੂਨੇਟ ਪਾਰਟ ਆ। ਆਪਾਂ ਦੇਖਿਆ ਹੀ ਆ, ਅਸੀਂ ਬਹੁਤ ਗੁਰੂ ਘਰਾਂ ਜਾਂਦੇ ਰਹਿੰਦੇ ਆ, ਨਗਰ ਕੀਰਤਨਾਂ ਤੇ ਵੀ, ਜਾਂ ਹੋਰ ਬਹੁਤ ਘੱਟ ਗੁਰੂ ਘਰ ਆ ਜਿੱਥੇ ਸਿਕਿਉਰਿਟੀ ਗਾਰਡ ਹੁੰਦਾ। ਸੋ ਇਹ ਇਸ ਮਸਜਿਦ ਦੇ ਸਿਕਿਉਰਿਟੀ ਗਾਰਡ ਸੀ, ਜਿਹਦੇ ਕਰਕੇ ਬਹੁਤ ਵੱਡਾ ਉਹਨਾਂ ਦਾ ਬਚਾਅ ਹੋ ਗਿਆ। ਹਾਲਾਂਕਿ ਉਹ ਵਿਚਾਰੇ ਦੀ ਆਪ ਖੁਦ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ ਸਾਨੂੰ ਸਾਰਿਆਂ ਨੂੰ ਅਲਰਟ ਰਹਿਣਾ ਚਾਹੀਦਾ। ਹਜੇ ਟ੍ਰੇਸੀ ਵਾਲੀ ਘਟਨਾ ਕੋਈ ਵੀ ਨਹੀਂ ਭੁੱਲਿਆ ਹੈਗਾ। ਕੁਛ ਹਫ਼ਤਿਆਂ ਦੀ ਗੱਲ ਆ ਪਹਿਲਾਂ ਦੀ। ਜੀ ਜੀ, ਸੋ ਅਲਰਟ ਰਹੋ ਸਾਰੇ ਜਾਣੇ, ਤੇ ਇਸ ਚੀਜ਼ ਦੇ ਬਾਰੇ ਵਿਚਾਰ ਜਿਹੜੀ ਉਹ ਜ਼ਰੂਰ ਕਰੋ। ਬਾਕੀ ਜਿਹੜਾ ਫੈਸਲਾ ਉਹ ਸੰਗਤ ਨੇ ਉੱਥੋਂ ਦੀ ਨੇ, ਹਰ ਇੱਕ ਲੋਕਲ ਗੁਰੂ ਘਰ ਦੀ ਸੰਗਤ ਆ ਉਹਨਾਂ ਨੇ ਆਪ ਕਰਨਾ ਹੁੰਦਾ ਹੈ। ਤੇ ਆਪਾਂ ਲੈਂਦੇ ਹਾਂ ਜੀ ਹੁਣ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।